ਸ਼ਿਵਦੇਵ ਸਿੰਘ ਘੁੰਮਣ ਤੇ ਉਹਨਾਂ ਦੇ ਭਰਾ ਸਨ ਪੂਰਨ ਸਿੰਘ ਘੁੰਮਣ। ਉਦੋਂ ਹੋਣਗੇ ਉਹ ਕੋਈ 20-22 ਵਰਿਆਂ ਦੇ ਜਾਂ 17-18 ਵਰਿਆਂ ਦੇ, ਜਦੋਂ ਵੰਡ ਹੋਈ। ਨੱਥਾ ਸਿੰਘ ਘੁੰਮਣ ਪਹਿਲਵਾਨ ਸਨ ਉਹ ਵੀ ਇੱਥੇ ਦੇ। ਤੁਸੀਂ ਇਮੋਸ਼ਨਲ ਹੋ ਰਹੇ ਹੋ, ਜਜ਼ਬਾਤੀ ਹੋ ਰਹੇ ਹੋ। ਇੱਧਰ ਆ ਜਾਓ, ਇੱਧਰ ਆ ਜਾਓ, ਤੁਸੀਂ ਇੱਧਰ ਆ ਜਾਓ। ਇਹ ਉਹੀ ਆਂਸੂ ਨੇ ਜਿਹੜੇ ਮੇਰੇ ਨਿਕਲ ਰਹੇ ਸਨ ਨਾ ਪਹਿਲਾਂ। ਬਿਲਕੁਲ ਬੈਠੋ। ਕੋਈ ਬਾਬਾ ਜੀ ਕੋਈ ਪੁਰਾਣੀ ਗੱਲ ਸੁਣਾ ਦਿਓ ਮੈਨੂੰ। ਮੇਰੇ ਬਜ਼ੁਰਗ ਇਸੇ ਪਿੰਡ ਦੇ ਸਨ। ਨੱਥਾ ਸਿੰਘ ਘੁੰਮਣ ਮੇਰੇ ਪੜਦਾਦਾ ਜੀ ਤੇ ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ? ਦੋ ਭਰਾ ਸਨ, ਇੱਕ ਦਾ ਨਾਮ ਗੁੰਡਾ ਸੀ, ਇੱਕ ਦਾ ਨਾਮ ਜੁੰਦਾ। ਇੱਕ ਦਾ ਗੁੰਡਾ ਸੀ, ਇੱਕ ਦਾ ਨਾਮ ਜੁੰਦਾ ਸੀ। ਇਹ ਗਵਿੰਦਾ ਹੈ ਕਿ ਰੋਗੀ ਹੈ ਦਿਨ ਚ ਰੱਖੋ ਨਾਮ। ਦੋ ਭਰਾ ਸਨ। ਉਹ ਤੁਹਾਡੇ ਦਾਦਾ ਜੀ। ਤੁਸੀਂ ਤੁਹਾਡੇ ਬਜ਼ੁਰਗ ਉਧਰਲੇ ਪਾਸਿਓਂ ਇੱਧਰ ਆਏ ਨੇ ਕਿ ਤੁਸੀਂ ਇੱਥੇ ਦੇ ਸੀ? ਇੱਥੋਂ ਦੇ ਮੈਨੂੰ ਤੁਸੀਂ ਇਹ ਦੱਸੋ, ਤੁਹਾਡੀਆਂ ਅੱਖਾਂ ਦੇ ਵਿੱਚ ਅਥਰੂ ਕਿਉਂ ਆਏ ਨੇ? ਤੁਸੀਂ ਕੀ ਸੋਚ ਕੇ ਤੁਹਾਡਾ ਮਨ ਭਰਿਆ, ਇਹ ਮੈਨੂੰ ਦੱਸੋ। ਮੇਰਾ ਕੀ ਦੱਸਾਂ? ਪੂਰਾ ਪਿੰਡ ਜਿਹੜਾ ਨਾ ਘੁੰਮਣਾ ਦਾ ਪਿੰਡ, ਤੇ ਮੇਰੇ ਜਿਹੜੇ ਦਾਦੇ ਸਨ ਨਾ, ਉਹ ਚਾਚੇ ਬਾਬੇ ਦੇ 7 ਭਰਾ ਸਨ। ਮੇਰਾ ਦੋ ਸਨ ਜਿਹੜੇ ਮੇਰੇ ਸਕਾ ਦਾਦਾ ਸੀ ਨਾ, 2 ਭਰਾ ਸਨ। ਇੱਕ ਦਾ ਨਾਂ ਗੋਇੰਦਾ ਸੀ, ਇੱਕ ਦਾ ਨਾਂ ਜੁੰਦਾ ਸੀ। ਤੇ ਇਹ ਅੱਲਾ ਨੂੰ ਪਤਾ ਕਿ ਮੈਨੂੰ ਨਹੀਂ ਪਤਾ ਕਿ ਕਿਹੜਾ ਮੁਸਲਮਾਨ ਹੋਇਆ ਸੀ ਦੋਵਾਂ ਚੋਂ। ਹਾਂਜੀ। ਤੇ ਮੇਰੇ ਵਾਲਦ ਦਾ ਨਾਮ ਚੌੜੀ ਮੌਜਦੀਨ। ਠੀਕ। ਮੌਜਦੀਨ ਜੱਟ ਘੁੰਮਣ। ਤੇ ਬੇਟਾ ਮੈਨੂੰ ਤੇ ਨਹੀਂ ਇਸ ਗੱਲ ਦਾ ਪਤਾ, ਕਿਉਂਕਿ ਮੇਰੇ ਹੋਣ ਤੋਂ ਪਹਿਲਾਂ ਚਲੇ ਗਏ ਸਨ। ਮੇਰੀ ਪੈਦਾਇਸ਼ ਸਨ 50 ਦੀ। ਹਾਂਜੀ। 2-3 ਸਾਲ ਪਹਿਲੇ ਚਲੇ ਗਏ ਸਨ। ਪਰ ਉਹ ਜਿਹੜੀਆਂ ਗੱਲਾਂ ਨੇ ਉਹ ਸੁਣ ਕੇ ਉਹ ਦਰਦ ਤੁਸੀਂ ਅੱਜ ਵੀ ਆਪਣੇ ਸੀਨੇ ਦੇ ਵਿੱਚ ਲੁਕਾਇਆ ਹੈ। ਇਸੇ ਕਰਕੇ ਤੁਹਾਡੀਆਂ ਅੱਜ ਅੱਖਾਂ ਦੇ ਵਿੱਚੋਂ ਹੰਝੂ ਆਏ ਨੇ, ਕਿਉਂਕਿ ਉਹ ਦਰਦ ਕਿਤੇ ਨਾ ਕਿਤੇ ਨਸੂਰ ਬਣ ਕੇ ਤੁਹਾਡੇ ਸੀਨੇ ਦੇ ਵਿੱਚ ਅੱਜ ਵੀ ਹੈ। ਤੇ ਇਹ ਜਿਹੜਾ ਤੁਹਾਡਾ ਦਰਦ ਹੈ ਤੇ ਇਹ ਮੇਰਾ ਦਰਦ ਹੈ। ਅਜੇ ਕਿ ਮੇਰੀ ਜਿਹੜੀ ਪੀੜ੍ਹੀ ਹੈ, ਤੁਹਾਡੇ ਤੋਂ ਅਗਲੀ ਪੀੜ੍ਹੀ ਮੇਰੀ ਹੈ। ਮੇਰੇ ਜਿਹੜੇ ਬਜ਼ੁਰਗ ਨੇ ਉਹ ਵੀ ਤੁਹਾਡੀ ਉਮਰ ਦੇ ਨੇ। ਪਰ ਕਿਤੇ ਨਾ ਕਿਤੇ ਮੈਂ ਆਪਣੇ ਆਪ ਨੂੰ ਕਿਸਮਤ ਵਾਲੀ ਵੀ ਸਮਝਦੀ ਹਾਂ ਕਿ ਉਹ ਦਰਦ ਮੈਂ ਆਪਣੇ, ਜਿੰਨਾ ਕੁ ਉਹਨਾਂ ਦਾ ਦਰਦ ਸੀ ਉਹਨਾਂ ਕੁ ਦਰਦ ਮੈਂ ਆਪਣੇ ਦਿਲ ਦੇ ਵਿੱਚ ਰੱਖਿਆ ਹੈ, ਤਾਂ ਜੋ ਮੈਂ ਅੱਜ ਇੱਥੇ ਆਈ ਹਾਂ। ਮੇਰੇ ਵੀ ਅਥਰੂ ਨਿਕਲ ਰਹੇ ਨੇ। ਕੁਝ ਕੁ ਜਜ਼ਬਾਤ ਨੇ, ਕੁਝ ਕੁ ਖੁਸ਼ੀ ਹੈ, ਕੁਝ ਕੁ ਗਮੀ ਵੀ ਹੈ। ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਮੈਂ ਉਸ ਧਰਤੀ ਨੂੰ ਮਿਲੀ ਹਾਂ, ਤੇ ਗਮੀ ਜਾਂ ਜਿਹੜਾ ਦੁੱਖ ਹੈ ਉਹ ਇਸ ਕਰਕੇ ਵੇ ਕਿ ਇਹ ਵੰਡੀਆਂ ਕਿਉਂ ਪਈਆਂ ਨੇ। ਕੁਝ ਕੁ ਕਿਲੋਮੀਟਰ ਦੇ ਫਾਸਲੇ ਤੇ ਅਸੀਂ ਇੱਕ ਦੂਸਰੇ ਨੂੰ ਮਿਲ ਨਹੀਂ ਸਕਦੇ। ਇੰਨੇ ਵੱਢ ਵਢਾਂਗ ਹੋਏ, ਇੰਨਾ ਸਾਡਾ ਕਤਲੇਆਮ ਹੋਇਆ, ਇੰਨਾ ਸਾਡਾ ਨੁਕਸਾਨ ਹੋਇਆ, ਤੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਪੰਜਾਬੀਆਂ ਦਾ। ਪੰਜਾਬ ਨੇ ਇਹ ਜਿਹੜਾ ਸੰਤਾਪ ਹੰਢਾਇਆ, ਅੱਜ ਵੀ ਹੰਢਾ ਰਿਹਾ ਸਾਡਾ। ਇਹ ਜਿਹੜੇ ਮੇਰੇ ਅਥਰੂ ਨੇ, ਇਹਦੇ 2 ਪਹਿਲੂ ਨੇ। ਇੱਕ ਪਹਿਲੂ ਮੇਰਾ ਇਹ ਕਿ ਖੁਸ਼ੀ ਨਾਲ ਮੈਂ ਤੁਹਾਨੂੰ ਮਿਲਿਆ, ਤੇ ਦੂਸਰਾ ਪਹਿਲੂ ਇਹ ਕਿ ਜੁਦਾਈ ਪਈ
ਦੋ ਪੈਰ ਨੂੰ ਕਿ ਤੁਸੀਂ ਆਏ ਹੋ ਬਹੁਤ ਤੁਹਾਡੀ ਮਿਹਰਬਾਨੀ ਲੇਕਿਨ ਅੱਜ ਤੁਸੀਂ ਜਾਣਾ ਨਹੀਂ ਰਹਿਣਾ ਤੁਸੀਂ ਮੇਰੇ ਕੋਲ ਆ ਜਾਓ। ਬਾਬਾ ਜੀ ਅਸੀਂ ਦੁਬਾਰਾ ਫੇਰ ਆਵਾਂਗੇ। ਅੱਜ ਤੇ ਅਸੀਂ ਇਸ ਪਿੰਡ ਨੂੰ ਲੱਭ ਲਿਆ। ਬੇਟਾ ਕਿੱਥੋਂ ਕੀ ਪਤਾ ਹੁਣ ਕਿਸੇ ਤੁਹਾਡੀਆਂ ਲੰਬੀਆਂ ਉਮਰਾਂ ਹੋਣ, ਬਹੁਤ ਲੰਬੀਆਂ ਉਮਰਾਂ ਹੋਣ। ਬਾਜੀ ਇੱਕ ਗੱਲ ਉਹ ਜਿਹੜੀ ਤੁਸੀਂ ਨਹੀਂ ਨੋਟ ਕੀਤੀ, ਉਹ ਕਹਿੰਦੇ ਨੇ ਕਿ ਜਿਹੜੇ ਮੇਰੇ ਦਾਦਾ ਸਨ ਨਾ ਉਹ ਚਾਚੇ ਬਾਬਿਆਂ ਦੇ 7 ਭਰਾ ਸਨ। 7 ਉਹਦਾ ਮਤਲਬ ਉਹ ਤੁਹਾਡੇ ਜਿਹੜੇ ਇੱਕ ਭਰਾ ਦੇ ਜਿਹੜੇ ਸਨ ਨਾ ਉਹ 60 ਪੁੱਤਰ ਸਨ। ਇੱਕ ਭਰਾ ਦਾ ਇੱਕੋ ਹੀ ਪੁੱਤਰ ਸੀ ਚੌਰੀ ਮੌਜ ਉਹ ਵੀ ਇਕੱਲਾ ਉਹਦੇ ਭਰਾ ਦੇ 7 ਪੁੱਤਰ ਸਨ। ਭਰਾ ਹੀ ਹੋਏ ਨਾ, ਚਾਚੇ ਬਾਬੇ ਦੇ ਭਰਾ ਹੋਏ ਨਾ। ਇਹ ਪੂਰਾ ਪਿੰਡ ਜਿਹੜਾ ਨਾ ਉਹਨਾਂ ਦਾ ਖਾਨਦਾਨ। ਮੇਰਾ ਪਿਓ ਮੈਂ ਦੱਸਿਆ ਜੀ ਨਹੀਂ ਉਹਨਾਂ ਤੋਂ ਇਲਾਵਾ ਹੋਰ ਕੋਈ ਆਪਣੇ ਦਾਦਿਆਂ ਦੂਆਂ ਤੋਂ ਇਲਾਵਾ ਕੋਈ ਹੋਰ ਉਹਨਾਂ ਦੇ ਜਿਹੜੇ ਚਾਚੇ ਸਨ ਚਾਚੇ ਤਾਏ ਕੋਈ ਇਹ ਜਿਹੜੇ ਜਿੱਥੇ ਭਾਰਾਂ ਦਾ ਘਰ ਹੈ ਨਾ ਪੁਰਾਣਾ, ਇਸ ਘਰ ਦੇ ਵਿੱਚ ਤਾਰਾ ਚੰਦ ਸੀ ਅੱਛਾ ਤੇ ਸਾਡੇ ਮਸਾਏ ਜਿਹੜੇ ਨੇ ਵੀ ਉਹਨਾਂ ਦੇ ਮਤਲਬ ਇਹ ਜਿੰਨੇ ਘਰ ਸਨ ਨਾ ਇਹ ਆਪੋ ਚ ਪੂਰਾ ਇੱਕ ਕਬੀਲਾ ਕੁਨਵਾਸੀ ਖਾਨਦਾਨ ਸੀ। ਇਹਨਾਂ ਦੇ ਦਾਦੇ ਦਾ ਨਾਮ ਨੱਥਾ ਸਿੰਘ ਸੀ ਭਲਵਾਨ। ਪੜਦਾਦਾ ਜੀ ਪੜਦਾਦਾ ਜੀ ਅੱਛਾ ਸੁਣਿਆ ਹੋਵੇ ਤੁਸੀਂ। ਪਹਿਲਵਾਨੀ ਕਰਦੇ ਸਨ। ਸਭ ਤੋਂ ਵੀ ਇੱਕੋ ਪੀੜੀ ਹੈ। ਇੱਕੋ ਪੀੜ੍ਹੀ ਆ। ਹਾਂਜੀ ਉਹ ਦੋ ਪੁਸ਼ਤਾਂ ਤੋਂ ਦੋ ਪੁਸ਼ਤਾਂ ਤੋਂ 4 ਪੁਸ਼ਤਾਂ ਤੋਂ 5 ਤੋਂ ਫਿਰ ਜਾ ਕੇ ਇੱਕ ਹੀ ਹੁੰਦੇ ਨੇ ਸਾਰੇ। ਹਾਂ ਇਹ ਤਕਰੀਬਨ 3 ਪੁਸ਼ਤਾਂ ਤੋਂ ਜਾ ਕੇ ਇੱਕ ਨੇ ਕਿਉਂਕਿ ਸਾਡੇ ਕੁਛ ਜਿਹੜੇ ਨੇ ਰੀਂਪੁਰ ਅੱਲਾ ਦੋ ਕਰੀ ਜਿਹੜੇ ਨਾ ਉਹ ਵੀ ਸਾਡੇ ਆਪਣੇ ਨੇ। ਚਾਚੇ ਬਹਾਦਰ ਹਰੀ ਚਾਚੇ ਬਾਦਰ ਹਾਂਜੀ ਉਹ ਚਾਚਾ ਵੀ ਅਕਸਰ ਉਹ ਵਿਚਾਰਾ ਹਾਂ ਵੀ ਰੋਂਦਾ। ਇਹ ਸਭ ਤੁਸੀਂ ਕਿਉਂ ਖਲੋਤੇ ਨਹੀਂ ਮੈਂ ਆਪ ਹੀ ਭਾ ਘੜਾ ਕੋਈ ਗੱਲ ਹੈ ਕਿ ਚਾਚਾ ਬਹਾਦਰ ਹੁੰਦਾ ਡੇਰੇ ਤੇ ਆਉਂਦਾ ਰਹਿੰਦਾ। ਉਹ ਕਿਤੋਂ ਦੂਜੀ ਗੱਲ ਇਥੋਂ ਤੁਸੀਂ ਵੀਜ਼ਾ ਲਵਾਓ, ਉਧਰ ਆਓ ਸਾਡੇ ਕੋਲ, ਤੁਹਾਨੂੰ ਉਧਰਲੇ ਪੰਜਾਬ ਚ ਘੁਮਾਈਏ। ਵੈਸੇ ਉੱਥੇ ਤੁਹਾਨੂੰ ਲੱਭਣਾ ਕੁਛ ਨਹੀਂ, ਪੁਰਾਣਾ ਕੁਛ ਨਹੀਂ ਹੈਗਾ ਉੱਥੇ। ਨਹੀਂ ਇੱਥੋਂ ਜਦੋਂ ਗਏ ਸਨ ਨਾ ਤੇ ਇਹ ਮੈਂ ਸੁਣਿਆ ਕਿ ਉਹ ਥਲਾਂ 'ਚ ਗਏ ਸਨ। ਤੁਸੀਂ ਕਿਹੜੇ ਜਗ੍ਹਾ ਤੋਂ ਆਏ? ਜਲੰਧਰ ਜਲੰਧਰ ਇਹ district। ਮੈਨੂੰ ਨਹੀਂ ਪਤਾ, ਇਹ ਚੱਲਦਾ ਨਹੀਂ ਪਤਾ ਕਿਹੜੇ ਪਾਸੇ, ਲੇਕਿਨ ਐਵੇਂ ਹਵਾਈ ਗੱਲ ਹੈ, ਸੁਣੀ ਸੁਣਾਈ ਗੱਲ ਹੈ ਕੋਈ ਫਲਾਣੀ ਜਗ੍ਹਾ ਥਲਾਂ ਦੇ ਵਿੱਚ ਇੱਥੇ ਉਹਨਾਂ ਦੀ ਨਹੀਂ ਉਹ ਥਲ ਨਹੀਂ ਜਲੰਧਰ ਜਿਹੜੇ ਨਹਿਰ ਉੱਥੇ ਕੋਲੀ ਬਰਾਨੀ ਇਲਾਕਾ ਬਰਾਨੀ ਇਲਾਕਾ। ਉੱਥੇ ਗਵਰਨਮੈਂਟ ਨੇ ਟਿਊਬਲ ਲਾਤੇ ਜਗ੍ਹਾ ਹਾਂ ਹਾਂ ਉਹ ਬਰਾਨੀ ਇਲਾਕਾ ਹੀ ਹੈ ਬਰਾਨੀ ਇਲਾਕਾ। ਹਰਿਆਣਾ ਚੰਡੀਗੜ੍ਹ ਕਿੱਥੇ ਗਏ ਚੰਡੀਗੜ੍ਹ ਤੋਂ ਅੱਗੇ ਇਲਾਕਾ ਉਹ ਹਰਿਆਣਾ ਸੱਜੇ ਪਾਸੇ ਆ ਜਾਂਦਾ ਇਹ ਬੇਟੀ ਇਹ ਮੇਰੀ ਬੇਟੀ ਹੈ। ਇਹ ਜਿਹੜੇ ਅਥਰੂ ਨੇ ਨਾ ਇਹ ਸਾਬਤ ਇਹੀ ਗੱਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਕੱਢਿਆ, ਮੈਨੂੰ ਆਪਣਾ ਪਿਆਰ ਦਿੱਤਾ। ਇਹ ਮੈਂ ਪਿਆਰ ਆਪਣੀ ਝੋਲੀ 'ਚ ਪਾ ਕੇ ਵਾਪਸ ਲੈ ਕੇ ਜਾਵਾਂਗੀ। ਉੱਥੇ ਜਿਹੜੇ ਪੰਜਾਬੀ ਨੇ ਜਿਹੜੇ ਤਰਸਦੇ ਨੇ ਇੱਧਰ ਆਉਣ ਨੂੰ, ਉਹਨਾਂ ਨੂੰ ਮੈਂ ਤੁਹਾਡਾ ਪਿਆਰ ਦੇਵਾਂਗੀ ਜਾ ਕੇ। ਤੁਹਾਡੇ ਅਥਰੂਆਂ ਦੀ ਦਾਸਤਾਨ ਮੈਂ ਉਹਨਾਂ ਨੂੰ ਸੁਣਾਵਾਂਗੀ ਜਾ ਕੇ।